ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਦੀ ਪੋਲਿਟਿਕਸ ਤੋਂ, ਰਾਜਨੀਤੀ ਤੋਂ, ਸਿਆਸਤ ਤੋਂ। ਕੱਲ੍ਹ ਵੀ ਆਪਾਂ ਜਿਹੜਾ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਦੀ ਸਿਹਤ ਹੋਰ ਬਿਮਾਰ ਹੋ ਗਈ ਹੈ। ਡਾਕਟਰ ਸੁੱਖੀ ਸੱਤਾਧਾਰੀਆਂ 'ਚ ਜਾ ਰਲੇ ਨੇ। ਡਾਕਟਰ ਸੁੱਖੀ ਤੋਂ ਬਾਅਦ ਹੁਣ ਇਆਲੀ ਦੀਆਂ ਹੀ ਤਿਆਰੀ ਦੀਆਂ ਕਨਸੋਆਂ ਨੇ ਤੇ ਚੁੱਪ ਮਜੀਠੀਆ ਵੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਸੁੱਖੀ ਦੇ ਜਾਣ ਨਾਲ ਇਹ ਚਰਚਾ ਜ਼ੋਰ ਫੜ ਗਈ ਕਿ ਵੀ ਲੈ ਵੀ 5ਵੀਂ ਜਿਮਨੀ ਚੋਣ ਆ ਗਈ। ਜੀ ਜੀ ਜੀ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਚੋਣ ਪ੍ਰਚਾਰ ਕਰਨ ਦਾ ਚਾਅ ਬਹੁਤ ਚੜ੍ਹਦਾ। ਉਹ ਚੋਣ ਪ੍ਰਚਾਰ ਕਰਨ ਨੂੰ ਬਹੁਤ ਪਸੰਦ ਕਰਦੇ ਨੇ, ਰੈਲੀ ਕਰਨ ਨੂੰ ਜਾਂ ਰੋਡ ਸ਼ੋਅ ਕਰਨ ਨੂੰ, ਹੈ ਨਾ, ਜਾਂ ਗੱਡੀ ਦੇ ਉੱਤੇ ਖੜ ਕੇ ਭਾਸ਼ਣ ਕਰਨ ਨੂੰ ਉਹਨਾਂ ਨੂੰ ਬੜਾ ਮਤਲਬ ਕਿ ਚੰਗਾ ਲੱਗਦਾ, ਉਹਦੇ ਵਿੱਚ ਆਨੰਦ ਲੈਂਦੇ। ਪਰ ਡਾਕਟਰ ਸੁੱਖੀ ਵਾਲੇ ਮਾਮਲੇ 'ਚ ਲੱਗਦਾ ਕਿ ਆਮ ਆਦਮੀ ਪਾਰਟੀ ਚੋਣ 'ਚ ਨਹੀਂ ਜਾਣਾ ਚਾਹੁੰਦੀ ਜੀ। ਡਾਕਟਰ ਸੁੱਖੀ ਅਸਤੀਫਾ ਦੇਣਗੇ ਹੀ ਨਹੀਂ, ਜੋ ਸੰਭਾਵਨਾ ਲੱਗ ਰਹੀ ਹੈ। ਤੇ ਜੇ ਉਹ ਅਸਤੀਫਾ ਨਹੀਂ ਦੇਣਗੇ ਤਾਂ ਅਕਾਲੀ ਦਲ ਵਾਲੇ ਮੰਗ ਕਰਨਗੇ ਕਿ ਵੀ ਦਲ ਬਦਲੂ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇ। ਜੇ ਅਕਾਲੀ ਦੇ 3 ਚੋਂ 2 MLA ਜਾਂਦੇ ਫਿਰ ਦਲ ਬਦਲੂ ਕਾਨੂੰਨ ਲਾਗੂ ਨਹੀਂ ਹੁੰਦਾ, ਕਿਉਂਕਿ 2/3 ਹੈ ਨਾ। ਹੁਣ ਇੱਕ ਜਾਣ ਨਾਲ ਦਲ ਬਦਲੂ ਕਾਨੂੰਨ ਲਾਗੂ ਹੁੰਦਾ। ਸੋ ਜਦੋਂ ਇਹ ਮੁੱਦਾ ਆਊਗਾ ਕਿ ਉਹ ਅਸਤੀਫਾ ਨਹੀਂ ਦੇ ਰਹੇ ਜੀ, ਉਹਨਾਂ ਨੂੰ MLA ਛੱਡਣੀ ਪਊਗੀ ਜੀ, ਤੇ ਉਹ ਮਾਮਲਾ ਵਿਧਾਨ ਸਭਾ 'ਚ ਆਊਗਾ ਤੇ ਵਿਧਾਨ ਸਭਾ ਦੇ ਸਪੀਕਰ ਕੋਲ ਚਲਾ ਜਾਊਗਾ ਜੀ। ਫਿਰ ਸਪੀਕਰ ਦੇ ਰਹਿਮੋ ਕਰਮ ਤੇ ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ ਦੇ MLA ਕਾਂਗਰਸ 'ਚ ਆਏ ਸੀ ਤੇ ਕੈਪਟਨ ਉਹਨੇ ਕਿੰਨਾ ਲੰਮਾ ਸਮਾਂ ਲੰਘਾਤਾ ਸੀ, ਐਂ ਸਾਰਤਾ ਸੀ ਕੰਮ, ਚੋਣ ਕਰਾਈ ਹੋਣੀ ਸੀ। ਸੋ ਉਹੀ ਜੀ ਪ੍ਰਕਿਰਿਆ ਇੱਥੇ ਵੀ ਹੋ ਸਕਦੀ ਹੈ ਕਿ ਜਦੋਂ ਸਪੀਕਰ ਕੋਲ ਮਾਮਲਾ ਆਉਣਾ ਤਾਂ ਸਪੀਕਰ ਨੇ ਕਹਿਣਾ ਵੀ ਕਿ ਇਹਦੇ ਸ਼ਾਮਲ ਹੋਣ ਨਾਲ ਸਰਕਾਰ ਥੋੜਾ ਬਚ ਰਹੀ ਹੈ ਕੋਈ। ਸਰਕਾਰ ਕੋਲ ਤਾਂ ਪਹਿਲਾਂ ਹੀ 92 MLA ਨੇ ਕਿ ਜੇ ਸੱਤਾ 'ਚ ਕੋਈ ਹਿਲਜੁਲੇ ਨਹੀਂ ਹੋਣੀ ਉਹਦੇ ਆਉਣ ਨਾਲ ਤੇ ਫਿਰ ਕੀ ਉਧਰ ਕੀ ਇੱਧਰ ਕਿਉਂ ਚੋਣ 'ਚ ਜਾਣਾ। ਜੇ ਉਹ ਮਾਮਲੇ ਨੂੰ ਠੰਡੇ ਵਾਸਤੇ ਪਾ ਸਕਦੇ ਨੇ। ਔਰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੇ ਇਹੀ ਨੀਤੀ ਅਖਤਿਆਰ ਕੀਤੀ ਹੈ ਕਿ ਆਪਾਂ ਅਸਤੀਫਾ ਲੈਣਾ ਹੀ ਨਹੀਂਗਾ, ਆਪਾਂ ਚੋਣ ਕਰਾਉਣੀ ਹੋਣੀ। ਠੀਕ ਹੈ, ਐਂ ਟਪਾਓ ਸਮਾਂ। ਇੱਕ ਤਾਂ ਇਹ ਪ੍ਰਕਿਰਿਆ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇਆਲੀ ਵਾਲੀ, ਦੇਖੋ ਡਾਕਟਰ ਸੁੱਖੀ ਤਾਂ ਹੁਣ ਚਲੇ ਗਏ। ਹੁਣ ਅਕਾਲੀਆਂ ਨੂੰ ਡਾਕਟਰ ਸੁੱਖੀ ਦੀ ਫਿਕਰ ਨਹੀਂ, ਹੁਣ ਅਕਾਲੀਆਂ ਨੂੰ ਇਆਲੀ ਦੀ ਫਿਕਰ, ਮਜੀਠੀਆ ਦੀ ਫਿਕਰ ਹੈ, ਮਜੀਠੀਆ ਦੀ ਘਰ ਵਾਲੀ ਦੀ ਫਿਕਰ ਹੈ ਨਾ, ਕਿ ਉਹ ਕਿਉਂਕਿ 2 MLA ਬਚੇ ਨੇ ਜੀ। ਦੇਖੋ ਇਆਲੀ ਵੀ ਕਿਤੇ ਨਾ ਕਿਤੇ ਡਾਕਟਰ ਸੁੱਖੀ ਵਾਂਗ ਸਿਧਾਂਤਵਾਦੀ ਮੰਨੇ ਜਾਂਦੇ ਨੇ। ਇਆਲੀ ਦਾ ਆਪਣੇ ਹਲਕੇ 'ਚ ਆਪਣੇ ਪੱਧਰ ਦਾ ਇੱਕ ਰਸੂਖ ਹੈ ਜੀ। ਤਾਂ ਹੀ ਜਿਹੜੇ ਇਸ ਵਾਰ ਵਿਧਾਨ ਸਭਾ 'ਚ ਪਹੁੰਚੇ ਨੇ ਨਾ ਆਮ ਆਦਮੀ ਪਾਰਟੀ ਤੋਂ ਬਿਨਾਂ, ਉਹ ਆਪਣੇ ਦਮਖਮ ਨਾਲੇ ਪਹੁੰਚੇ ਨੇ। ਉਹਨਾਂ ਦਾ ਹਲਕੇ 'ਚ ਕੋਈ ਸੀਗਾ ਆਧਾਰ। ਆਮ ਆਦਮੀ ਪਾਰਟੀ ਦੇ ਜਿਹੜੇ ਜਿੱਤੇ ਨੇ ਉਹ ਤਾਂ ਦਮਖਮਾਂ ਦੀ ਲੋੜ ਨਹੀਂ ਸੀ, ਉਹ ਤਾਂ ਨੇਰੀ 'ਚ ਜਿੱਤ ਗਏ ਨਾ, ਹਵਾ ਦੇ ਬੁੱਲੇ ਨਾਲ, ਹੈ ਨਾ। ਸੋ ਇਸ ਲਈ ਜਿਹੜੇ ਉਹ ਤੋਂ ਬਿਨਾਂ ਜਿੱਤੇ ਨੇ ਉਹ ਆਪਣੇ ਦਮ ਤੇ ਜਿੱਤੇ ਨੇ, ਚਾਹੇ ਉਹਨਾਂ 'ਚ ਇਆਲੀ ਆ, ਚਾਹੇ ਪ੍ਰਗਟ ਆ, ਚਾਹੇ ਡਾਕਟਰ ਸੁੱਖੀ ਆ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਆਲੀ ਬਾਰੇ ਮੰਨਿਆ ਜਾਂਦਾ ਕਿ ਉਹ ਅਕਾਲੀ ਦਲ ਨਹੀਂ ਛੱਡੂਗਾ। ਠੀਕ ਹੈ। ਤੇ ਇਆਲੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਪਰ ਉਹ ਅੱਜ ਦੀ ਤਰੀਕ 'ਚ ਸੁਖਵੀਰ ਨਾਲ ਵੀ ਨਹੀਂ ਤੁਰੂਗਾ ਤੇ ਬਾਗੀਆਂ ਨਾਲ ਅਜੇ ਉਹ ਨਜ਼ਰ ਨਹੀਂ ਆ ਰਹੇ। ਠੀਕ ਹੈ। ਫਿਰ ਇਆਲੀ ਕਿੱਧਰ ਜਾਣਗੇ? ਕਿ ਉਹ ਸਾਇਲੈਂਟ ਰਹਿ ਕੇ ਬਾਤ ਕਰਨਗੇ? ਕਿਉਂਕਿ ਇਹ ਵੀ ਚਰਚਾ ਕਿ ਇਆਲੀ ਤੇ ਗੁਣੂਆ ਵੀ ਪੈ ਸਕਦਾ ਕਿ ਬਈ ਪ੍ਰਧਾਨ ਇਹਨੂੰ ਬਣਾ ਦੋ। ਹਾਂਜੀ ਹਾਂਜੀ, ਬਿਲਕੁਲ। ਇੱਥੋਂ ਤੱਕ ਦੀਆਂ, ਹੈ ਨਾ, ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ। ਜਦੋਂ ਡਾਕਟਰ ਸੁੱਖੀ ਆਮ ਆਦਮੀ ਪਾਰਟੀ ਸ਼ਾਮਲ ਹੋਏ ਤਦ ਇੱਕ ਸਵਾਲ ਆਇਆ ਭਗਵੰਤ ਮਾਨ ਹੋਰਾਂ ਦੇ ਮੂਹਰੇ ਕਿ ਜੀ ਕੀ ਮਨਪ੍ਰੀਤ ਇਆਲੀ ਵੀ ਤੁਹਾਡੇ ਨਾਲ ਆਉਣਗੇ? ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਜਵਾਬ ਸੀ ਉਹ ਇੱਕ ਸੁਲਝੇ ਹੋਏ ਰਾਜਨੀਤਿਕ ਲੀਡਰ ਵਾਲਾ ਸੀ ਕਿ ਲੈ ਵੀ ਖੇਡ ਤੀਰ ਚਲਾਤਾ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਸਾਰੀਆਂ ਪਾਰਟੀਆਂ 'ਚ ਕੋਈ ਚੰਗੇ ਲੋਕ ਹੁੰਦੇ ਨੇ ਤੇ ਇਆਲੀ ਵੀ ਉਹਨਾਂ 'ਚੋਂ ਇੱਕ ਨੇ, ਤੇ ਚੰਗੇ ਲੋਕ ਜੇ ਸਾਡੇ ਨਾਲ ਆਉਣਗੇ ਤਾਂ ਪਾਰਟੀ ਹੋਰ ਮਜ਼ਬੂਤ ਹੋਊਗੀ, ਪੰਜਾਬ ਦੀ ਹੋਰ ਸੇਵਾ ਕਰੂਗੀ। ਕਹਿੰਦੇ ਸਾਡੇ ਜੇ ਕੱਲ ਨੂੰ ਮਨ ਮਿਲੇ ਤਾਂ ਕੋਈ ਹਰਜ ਨਹੀਂ ਗਾ ਕਿ ਇਆਲੀ ਵੀ ਇੱਧਰ ਬੈਠੇ ਹੋਣ। ਕੀ ਇਹ ਗੱਲ ਕਹਿ ਕੇ ਭਗਵੰਤ ਮਾਨ ਹੋਰਾਂ ਨੇ ਇਆਲੀ ਨੂੰ ਆਫਰ ਦਿੱਤੀ ਹੈ? ਕੀ ਉਹਨਾਂ ਨੂੰ ਇਹ ਸੰਕੇਤ ਦਿੱਤਾ ਕਿ ਤੇਰੇ ਲਈ ਵੀ ਬੂਹੇ ਖੁੱਲੇ ਨੇ? ਸਹੀ, ਬਿਲਕੁਲ ਸਹੀ। ਕੀ ਇਹ ਗੱਲ ਕਹਿ ਕੇ ਅਕਾਲੀਆਂ ਦੇ ਮਨ 'ਚ ਇੱਕ ਬੇਮਤਲਬ ਤੋਂ ਸ਼ੰਕਾ ਪੈਦਾ ਕਰਤੀ ਹੈ ਇਆਲੀ ਪ੍ਰਤੀ, ਹੈ ਨਾ? ਜਾਂ ਇਆਲੀ ਦੇ ਮਨ ਦੇ ਵਿੱਚ ਵੀ ਇਹ ਕੀੜਾ ਪਾਤਾ ਕਿ ਵੀ ਸੋਚੋ ਯਾਰ ਕਿ ਕੀ ਬਾਹਰੇ ਬੈਠੇ ਰਹਿਣਾ, ਰਾਵਾਂ ਹੈਗੀਆਂ ਨੇ, ਆਪਸ਼ਨ ਹੈਗੀਆਂ ਨੇ, ਕਿਉਂ ਨਾ ਸੱਤਾ। ਮਤਲਬ ਇੱਕ ਰਾਜਨੀਤਿਕ ਚਾਲ ਵੀ ਤੁਸੀਂ ਕਹਿ ਸਕਦੇ ਹੋ ਇਹਨੂੰ, ਹੈ ਨਾ, ਦਾ ਵੀ ਖੇਡਿਆ ਕਹਿ ਸਕਦੇ ਹੋ। ਪਰ ਜਿੱਥੋਂ ਤੱਕ ਵਿਕਰਮ ਮਜੀਠੀਆ ਪਰਿਵਾਰ ਦੀ ਗੱਲ ਹੈ, ਵਿਕਰਮ ਮਜੀਠੀਆ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ। ਪਿਛੋਕੜ ਉਹਦਾ ਕਾਂਗਰਸੀ ਬਣ ਬੋਲਦਾ, ਤਾਂ ਰਿਸ਼ਤੇਦਾਰੀ ਇੱਧਰ ਪਈ ਤੇ ਉਹ ਤੋਂ ਬਾਅਦ ਸਾਰਾ ਕੁਛ ਏਦਾਂ ਹੋਇਆ। ਹਾਂਜੀ, ਬਦਲਿਆ ਸਰ। ਪਰ ਕਿਤੇ ਨਾ ਕਿਤੇ
ਅਕਾਲੀ ਦਲ ਦੇ ਵਿੱਚ ਵਿਕਰਮ ਮਜੀਠੀਆ ਹੁਣ ਥੋੜਾ ਜਿਹਾ ਹਾਸ਼ੀਏ ਤੇ ਨਜ਼ਰ ਆਉਣ ਲੱਗੇ ਨੇ। ਉਹ ਪਰਿਵਾਰਕ ਮਸਲਾ ਹੈ, ਪਾਰਟੀ ਮਸਲਾ ਹੈ, ਇਹ ਅਜੇ ਕਾਫੀ ਕੁਝ ਢਕਿਆ ਹੋਇਆ। ਪਰ ਪ੍ਰਕਾਸ਼ ਸਿੰਘ ਬਾਦਲ ਪਹਿਲੇ ਦਿਨ ਤੋਂ ਵਿਕਰਮ ਮਜੀਠੀਆ ਬਾਰੇ ਜਿਹੋ ਜਿਹੀ ਰਾਏ ਰੱਖਦੇ ਸੀ ਉਹ ਜਨਤਕ ਹੁੰਦੀ ਰਹੀ ਹੈ। ਜੀ ਸਹੀ ਹੈ, ਬਿਲਕੁਲ। ਚੰਡੀਗੜ੍ਹ ਦੇ ਵਿੱਚ JW ਮੈਰੀਅਟ ਦੇ ਅੰਦਰ ਬਕਾਇਦਾ ਤੌਰ ਤੇ NRI ਸੰਮੇਲਨ ਚੱਲ ਰਿਹਾ ਸੀ। ਉਸ NRI ਸੰਮੇਲਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਦੀ ਪਿੱਠ ਪਿੱਛੇ ਖੜੇ ਸੀਗੇ ਵਿਕਰਮ ਮਜੀਠੀਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪਿੱਛਾ ਹੱਥ ਕਰਕੇ ਕਿਹਾ ਸੀ, ਕਹਿੰਦਾ ਕਿ ਆਹ ਦੇਖ ਲਓ ਨਾ ਖੜਾ, ਕਹਿੰਦਾ ਨਾ ਕੋਈ ਜੇਲ੍ਹ ਕੱਟੀ ਨਾ ਕੁਝ ਕੱਟਣੀ, ਕਹਿੰਦਾ ਮੇਰੀ ਥਾਂ ਲੈਣ ਨੂੰ ਫਿਰਦਾ। ਸੋ ਇਹ ਟਿੱਪਣੀ ਨਹੀਂ 2-3 ਵਾਰ ਕੀਤੀ ਉਹਨਾਂ ਨੇ। ਤੇ ਇਸੇ ਤਰ੍ਹਾਂ ਦਾ ਇੱਕ ਵਰਤਾਰਾ ਹੋਇਆ ਜਦੋਂ ਹਰਸਿਮਰਤ ਕੌਰ ਬਾਦਲ MP ਦੀ ਚੋਣ ਲਈ ਕਾਗਜ਼ ਭਰਨ ਦੀ ਤਿਆਰੀ ਸੀ। ਸਵੇਰੇ ਸਵੇਰੇ ਸਾਰਾ ਪਰਿਵਾਰ ਉੱਥੋਂ ਨਿਕਲਣ ਲੱਗਿਆ ਬਠਿੰਡਿਓਂ ਘਰੋਂ, ਤੇ ਕਹਿੰਦੇ ਅਚਾਨਕ ਗੱਡੀ ਆ ਕੇ ਰੁਕੀ ਤੇ ਵਿਕਰਮ ਮਜੀਠੀਆ ਤੇ ਉਤਰੇ। ਕਹਿੰਦੇ ਕਾਕਾ ਜੀ ਤੁਸੀਂ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਤੇਰੀ ਡਿਊਟੀ ਤਾਂ ਉੱਥੇ ਲਾਈ ਵੀ ਹੈ। ਕਹਿੰਦਾ ਜੀ ਭੈਣ ਦਾ ਸੁਨੇਹਾ ਲੱਗਿਆ ਸੀ ਕਵਰਿੰਗ ਕੈਂਡੀਡੇਟ ਵਜੋਂ ਨਾ ਭਰਨਾ। ਉਹ ਅੱਛਾ। ਤੇ ਪ੍ਰਕਾਸ਼ ਸਿੰਘ ਬਾਦਲ ਦੇਖਣਗੇ, ਮੈਨੂੰ ਪਤਾ ਹੀ ਨਹੀਂ। ਸੋ ਕਿੰਨੀ ਤਰ੍ਹਾਂ ਦੀ ਰਾਜਨੀਤਿਕ 'ਚ ਗੱਲਾਂ ਚੱਲੀਆਂ ਕਿ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਕਿ ਸੁਖਬੀਰ ਬਾਦਲ ਦੀ ਥਾਂ ਲੈ ਲੈਣਗੇ, ਜਦੋਂ ਕਿ ਸੁਖਬੀਰ ਬਾਦਲ ਦੇ ਨਾਲ ਢਾਲ ਬਣ ਕੇ ਖੜਦੇ ਵੀ ਰਹੇ ਨੇ ਵਿਕਰਮ ਮਜੀਠੀਆ ਜੀ। ਸੁਖਬੀਰ ਬਾਦਲ ਦੀ ਧਿਰ ਬਣ ਕੇ ਉਹ ਕਈਆਂ ਨਾਲ ਲੜੇ ਵੀ ਨੇ। ਪਰ ਜਿੰਨਾ ਹੁਣ ਲੰਮੇ ਸਮੇਂ ਤੋਂ ਕਾਟੋ-ਕਲੇਸ਼ ਚੱਲ ਰਿਹਾ ਅਕਾਲੀ ਦਲ ਦੇ ਅੰਦਰ, ਇਸ ਖਿੱਚੋਤਾਣ ਦੇ ਵਿੱਚ ਕਿਤੇ ਵੀ ਵਿਕਰਮ ਮਜੀਠੀਆ ਨਜ਼ਰ ਨਹੀਂ ਆ ਰਿਹਾ। ਕੀ ਉਹਨਾਂ ਦਾ ਜਿਹੜਾ ਉਹ ਕੇਸ ਹੈ, ਕੀ ਉਹ ਕੇਂਦਰ ਨਾਲ ਪੰਗਾ ਹੈ, ਕੀ ਉਹ ਸੂਬਾ ਸਰਕਾਰ ਨਾਲ ਪੰਗਾ ਹੈ, ਉਹ ਸਾਰੇ ਮਸਲਿਆਂ ਕਰਕੇ ਉਹ ਚੁੱਪ ਨੇ। ਕੀ ਭਾਜਪਾ ਨਾਲ ਜਿਹੜੀ ਉਹਨਾਂ ਦੀ ਕਹੀ ਜਾ ਰਹੀ ਹੈ ਕਿ ਨਰਮ ਸੁਰ ਹੈ, ਤਾਲ ਮਿਲਦੀ ਹੈ, ਉਹਦਾ ਕੋਈ ਸੰਕੇਤ ਹੈ? ਕੀ ਉਹ ਅਕਾਲੀ ਦਲ ਦੀ ਸਥਿਤੀ ਨੂੰ ਇੱਕ ਸੁਲਝੇ ਹੋਏ ਲੀਡਰ ਵਾਂਗ ਬਾਚ ਕਰ ਰਹੇ ਨੇ? ਕੀ ਉਹ ਪਾਸਾ ਪਲਟ ਕੇ ਆਪਣੇ ਪੁਰਾਣੇ ਪਰਿਵਾਰਕ ਪਿਛੋਕੜ ਦੇ ਹਵਾਲੇ ਨਾਲ ਕਾਂਗਰਸ ਵਾਲੇ ਪਾਲੇ ਬਾਰੇ ਜਾਣ ਬਾਰੇ ਸੋਚ ਰਹੇ ਨੇ ਕਿ ਅਗਲੀ ਵਿਧਾਨ ਸਭਾ 'ਚ ਕੀ ਹੋਣਾ? ਕੀ ਸੱਤਾਧਾਰੀ ਧਿਰ ਵੀ ਬਤੌਰ MLA ਉਹਨਾਂ ਦੀ ਪਤਨੀ ਨੂੰ ਆਪਣੇ ਪਾਲੇ 'ਚ ਲਿਜਾਣ ਬਾਰੇ? ਸੋ ਕੀ ਹੋ ਸਕਦਾ, ਕੁਛ ਨਹੀਂ ਪਤਾ। ਮਤਲਬ ਡਾਕਟਰ ਸੁੱਖੀ ਹੋਰਾਂ ਦੇ ਉਸ ਘਟਨਾਕ੍ਰਮ ਤੋਂ ਬਾਅਦ ਅਕਾਲੀ ਦਲ ਨੂੰ ਲੱਗਦਾ ਕਿ ਸਾਨੂੰ ਕੁਝ ਨਹੀਂ ਪਤਾ ਕੀ ਹੋਣਾ ਸਾਡੇ ਘਰੇ। ਤੇ ਇਹ ਰਾਜਨੀਤੀ ਹੈ, ਪਲ 'ਚ ਕਦੋਂ ਕਿਹੜਾ ਪਾਸਾ ਲੈ ਜਾਵੇ ਪਤਾ ਨਹੀਂਗਾ। ਪਰ ਅਕਾਲੀ ਦਲ ਨੂੰ ਡਾਕਟਰ ਸੁੱਖੀ ਦੇ ਜਾਣ ਤੋਂ ਬਾਅਦ ਹੁਣ ਆਪਣੇ 2 MLAਆਂ ਦਾ ਬਹੁਤ ਫਿਕਰ ਹੈ। ਬਿਲਕੁਲ ਜੀ। ਦੇਖੋ, ਜਦੋਂ ਸੱਤਾ ਨਹੀਂ ਨਾ ਰਹਿੰਦੀ ਤੁਹਾਡੇ ਕੋਲੇ, ਤੁਹਾਡੇ ਹੱਥ ਦੇ ਵਿੱਚ, ਤਾਂ ਕੰਟਰੋਲ ਵੀ ਨਹੀਂ ਰਹਿੰਦਾ ਬਹੁਤ ਸਾਰੀਆਂ ਚੀਜ਼ਾਂ ਤੇ, ਉਹ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ। ਨਹੀਂ, ਤੁਸੀਂ ਕੰਟਰੋਲ ਦੇਖੋ ਕਿ ਪਹਿਲਾਂ ਬਾਗੀ ਧੜੇ 'ਚ ਚੰਦੂ ਮਾਜਰੇ ਹੋਰੀ, ਬੀਬੀ ਜਗੀਰ ਕੌਰ ਹੋਰੀ, ਬਡਾਲੇ ਹੋਰੀ, ਮਲੂਕਾ ਹੋਰੀ, ਰਖੜਾ ਹੋਰੀ, ਇਹ ਸਾਰੇ ਜਾ ਕੇ ਜਥੇਦਾਰ ਸਾਹਿਬ ਨੂੰ ਇੱਕ ਚਿੱਠੀ ਸੌਂਪੇ। ਉਹ ਚਿੱਠੀ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ, ਸੁਖਬੀਰ ਬਾਦਲ ਨੇ ਚਿੱਠੀ ਸੌਂਪਤੀ। ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ 30 ਤਰੀਕ ਰੱਖ ਲਈ ਕਿ 30 ਤਰੀਕ ਨੂੰ ਅਸੀਂ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਕਰਾਂਗੇ, ਤੇ ਸੁਖਬੀਰ ਦੀ ਚਿੱਠੀ ਜਨਤਕ ਹੋ ਗਈ। ਉਸ ਸਭ ਦੇ ਦਰਮਿਆਨ ਉਹ FIR ਵਾਲੀ ਘਟਨਾਕ੍ਰਮ ਦਾ ਹਵਾਲਾ ਸਾਹਮਣੇ ਆ ਗਿਆ ਕਿ FIR ਰੱਦ ਕਰਾਉਣ ਲਈ ਕੀ ਕੁਛ ਕੀਤਾ। ਇਹ ਤੋਂ ਪਹਿਲਾਂ ਕਿ 30 ਤਰੀਕ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੁੰਦੀ, ਕੱਲ ਬਾਗੀ ਧੜੇ ਨਾਲ ਸੰਬੰਧਿਤ ਕੁਝ SGPC ਮੈਂਬਰ ਪਹੁੰਚ ਗਏ ਉੱਥੇ, ਮੌਜੂਦਾ ਤੇ ਸਾਬਕਾ। ਉਹਨਾਂ ਨੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਇੱਕ ਹੋਰ ਚਿੱਠੀ ਸੌਂਪਤੀ। ਉਹ ਕਹਿੰਦੇ ਜੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੁੰਦਾ ਕਿ ਡੇਰਾ ਮੁਖੀ ਨਾਲ ਕੋਈ ਸਾਂਝ ਨਹੀਂ ਰੱਖਣੀ, ਤੇ ਸੁਖਬੀਰ ਬਾਦਲ ਤਾਂ ਮੁਲਾਕਾਤਾਂ ਕਰਦੇ ਰਹੇ ਨੇ ਜੀ। ਉਹ ਤਾਂ ਜੀ ਉਹਨਾਂ ਦੀਆਂ ਫਿਲਮਾਂ ਲਈ, ਉਹਨਾਂ ਦੇ ਪ੍ਰੋਗਰਾਮਾਂ ਲਈ, ਜੇ ਉਹ ਤੇ ਉਹਦੇ ਵਿੰਗ ਨਾਲ, ਉਹਨਾਂ ਦੇ ਲੀਡਰਾਂ ਨਾਲ ਮੁਲਾਕਾਤਾਂ ਹੋਈਆਂ ਨੇ ਜੀ। ਤੇ ਆ ਕਹਿੰਦੇ ਜੀ ਆਹ ਹੁਣ FIR ਵਾਲੀ ਘਟਨਾ ਸਾਹਮਣੇ ਆ ਗਈ ਕਿ FIR ਜਾਲੀ ਤਰੀਕੇ ਨਾਲ ਰੱਦ ਕਰਾਈ ਆ। ਸੋ ਕਰਨੈਲ ਸਿੰਘ ਪੰਜੋਲੀ ਵੀ, ਭਾਈ ਮਨਜੀਤ ਸਿੰਘ ਵੀ, ਬੀਬੀ ਪਰਮਜੀਤ ਕੌਰ ਲਾਂਡਰਾ ਵੀ, ਹਰਦੇਵ ਸਿੰਘ ਵੀ, ਸੁਰਿੰਦਰ ਸਿੰਘ ਹੋਰੀ ਵੀ ਇਹ ਕੱਲ ਮਿਲ ਕੇ ਆਏ ਨੇ। ਹੁਣ ਇਸ ਲਈ ਇਹ ਉਹਨਾਂ ਨੇ ਅੱਛੇ ਤੌਰ ਤੇ ਉਹ ਚਿੱਠੀ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ ਲਾਂਭੇ ਹੋਣ, ਕੁਰਸੀ ਛੱਡਣ। ਬਿਲਕੁਲ। ਸੋ ਇਸ ਲਈ ਬਾਕੀ ਧੜਾ ਕੀ ਅਕਾਲੀ ਦਲ ਦੀ ਬਹਾਲੀ ਦੀ ਲੜਾਈ ਲੜ ਰਿਹਾ ਕਿ ਸਿਰਫ ਸੁਖਬੀਰ ਬਾਦਲ ਦੀ ਕੁਰਸੀ ਲੈਣ ਲਈ ਲੜਾਈ ਲੜ ਰਿਹਾ? ਜਥੇਦਾਰਾਂ ਉੱਤੇ, ਪੰਜ ਸਿੰਘ ਸਾਹਿਬਾਨਾਂ ਉੱਤੇ ਕੀ ਇਹ 30 ਤਰੀਕ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਦਬਾਅ ਬਣਾਉਣ ਦੀ ਰਾਜਨੀਤੀ ਹੈ, ਜਾਂ ਉਹਨਾਂ ਨੂੰ ਸੱਚ ਤੋਂ ਜਾਣੂ ਕਰਾਉਣ ਦੀ ਰਾਜਨੀਤੀ? ਇਸ ਲਈ ਅਕਾਲੀ ਦਲ ਦੇ ਅੰਦਰ ਜੋ ਕੁਝ ਚੱਲ ਰਿਹਾ ਉਹ ਅਕਾਲੀ ਦਲ ਦੇ ਹਿੱਤ 'ਚ ਤਾਂ ਬਿਲਕੁਲ ਵੀ ਨਹੀਂ ਹੈ, ਪਰ ਪੰਜਾਬ ਦੇ ਹਿੱਤ 'ਚ ਵੀ ਨਜ਼ਰ ਨਹੀਂ ਆ ਰਿਹਾ। ਇਹਦਾ ਫਾਇਦਾ ਦੂਜੀਆਂ ਰਾਜਨੀਤਿਕ ਪਾਰਟੀਆਂ ਚੱਕਣ ਨੂੰ ਤਿਆਰ ਨੇ। ਅਕਾਲੀ ਦਲ ਇਸ ਨੂੰ ਬੜੇ ਮਤਲਬ ਆਪਣੇ ਸਿਧਾਂਤਵਾਦੀ ਤਰੀਕੇ ਨਾਲ ਜੇਕਰ ਮਸਲਾ ਨਿਬੇੜ ਕੇ ਮੁੜ ਕੇ ਸਰਜੀਤ ਹੋਣ ਦੀ ਕੋਸ਼ਿਸ਼ ਕਰਦਾ ਤਾਂ ਸ਼ਾਇਦ ਪੰਜਾਬ ਦਾ ਵੀ ਇਹਦੇ ਨਾਲ ਕੁਝ ਭਲਾ ਹੁੰਦਾ। ਦੇਖੋ, ਉਹ ਤਾਂ ਬਿਲਕੁਲ ਤੁਹਾਡੀ ਗੱਲ ਜਾਇਜ਼ ਆ, ਮੰਨ ਸਕਦੇ ਹਾਂ, ਪਰ ਰੌਲਾ ਇਹ ਹੈ ਸ਼ਰਮਾ ਜੀ, ਕੋਈ ਦੌਰ ਹੁੰਦਾ ਸੀਗਾ ਜਦੋਂ ਅਕਾਲੀ ਦਲ ਦੇ ਵਿੱਚੋਂ
ਸੇਖਵਾਂ, ਅਜਨਾਲਾ ਤੇ ਬ੍ਰਹਮਪੁਰਾ ਬਾਹਰ ਗਏ, ਅਕਾਲੀ ਦਲ ਨੇ ਪ੍ਰਵਾਹ ਨਹੀਂ ਕੀਤੀ। ਕੋਈ ਦੌਰ ਸੀਗਾ ਜਦੋਂ ਅਕਾਲੀ ਦਲ ਦੇ ਵਿੱਚ ਬੀਬੀ ਜਗੀਰ ਕੌਰ ਨੇ ਬਾਗੀ ਸੁਰਾਂ ਅਖਤਿਆਰ ਕੀਤੀਆਂ, ਮਨਪ੍ਰੀਤ ਆਲੀ, ਜਗਮੀਤ ਸਿੰਘ ਬਰਾੜ, ਅਕਾਲੀ ਦਲ ਨੇ ਕੋਈ ਪ੍ਰਵਾਹ ਨਹੀਂ ਕੀਤੀ। ਕੋਈ ਦੌਰ ਸੀ ਫਿਰ ਬਾਅਦ ਦੇ ਵਿੱਚ ਆ ਪ੍ਰੇਮ ਸਿੰਘ ਚੰਦੂਮਾਜਰਾ, ਮਲੂਕਾ ਤੇ ਢੀਂਡਸਾ ਦੌਰ, ਅਕਾਲੀ ਦਲ ਡੈਮੋਕ੍ਰੇਟਿਕ ਬਣਿਆ, ਅਕਾਲੀ ਦਲ ਨੇ ਪ੍ਰਵਾਹ ਨਹੀਂ ਕੀਤੀ। ਪਰ ਕਿੰਨਾ ਕੁ ਚਿਰ ਤੁਹਾਡੇ ਹੱਥ ਦੇ ਵਿੱਚੋਂ ਮਿੱਟੀ ਕਰ ਰਹੀ ਹੈ ਔਰ ਤੁਸੀਂ ਉਸ ਮੁੱਠੀ ਨੂੰ ਬੰਦ ਤੱਕ ਨਹੀਂ ਕਰ ਪਾ ਰਹੇ, ਕਰ ਸਕਦੇ, ਤੁਹਾਡੇ 'ਚ ਉਹ ਸਮਰੱਥਾ ਨਹੀਂ ਬਚੀ, ਤੁਹਾਡੀ ਲੀਡਰਸ਼ਿਪ ਤੇ ਸਵਾਲ ਉੱਠ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿਆਸੀ ਰਸਾਤਲ ਤੇ ਉਹ ਜਿਹੀਆਂ ਨਹੀਂ ਰਹੀਆਂ ਜਿਹੜੀਆਂ 2-3 ਸਾਲ ਪਹਿਲਾਂ ਸੀ।